ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਐਸਜੀਪੀਸੀ ਦੇ ਬਜਟ ਇਜਲਾਸ ਤੋਂ। ਐਸਜੀਪੀਸੀ ਦੇ ਬਜਟ ਇਜਲਾਸ ਦੇ ਦਰਮਿਆਨ ਕਹਿੰਦੇ ਚਰਚਾਵਾਂ ਇਹ ਵੀ ਨੇ ਵੀ ਜਥੇਦਾਰਾਂ ਦੀ ਆਮਦਨੀ ਹੋਵੇਗੀ ਤੇ ਮੈਂਬਰਾਂ ਦਾ ਵੀ ਫਿਕਰ ਪੈ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਅੱਜ 28 ਮਾਰਚ ਹੈ ਔਰ ਸਾਡੇ 28 ਮਾਰਚ ਦੀ ਸਵੇਰ ਚੜ ਗਈ ਹੈ ਔਰ 28 ਮਾਰਚ ਅੱਜ ਮੈਨੂੰ ਲੱਗਦਾ ਪੰਜਾਬ ਦੇ ਲਈ ਕਈ ਨੁਕਤਿਆਂ ਤੋਂ ਅਹਿਮ ਰਹਿਣ ਵਾਲਾ ਹੈ। ਇੱਕ ਪਾਸੇ ਅੱਜ ਜੇਕਰ ਆਪਾਂ ਗੱਲ ਕਰੀਏ ਕਿਸਾਨੀ ਧਰਨਾ ਵੀ ਹੈ ਜ਼ਿਲ੍ਹਾ ਪੱਧਰ ਦੇ ਉੱਤੇ, ਦੂਸਰੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦਾ ਜਾਂ ਪੰਜਾਬ ਵਿਧਾਨ ਸਭਾ ਦਾ ਅੱਜ ਬਜਟ ਇਜਲਾਸ ਦਾ ਆਖਰੀ ਦਿਨ ਵੀ ਹੈ, ਪਰ ਉਸ ਤੋਂ ਵੀ ਅਹਿਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਹੈ। ਪਰ ਜੇਕਰ ਤਾਂ ਇਹ ਬਜਟ ਇਜਲਾਸ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਬਜਟ ਪਾਸ ਕਰਾਉਣ ਦੇ ਵਿੱਚ ਐਸਜੀਪੀਸੀ ਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ। ਹੋ ਸਕਦਾ ਕਿ ਉੱਥੇ ਗਿਣਤੀ ਵਾਲੇ ਮਸਲੇ ਤੇ ਕੋਈ ਫਿਕਰ ਨਾ ਹੋਵੇ ਬਾਦਲ ਧਿਰ ਨੂੰ, ਅੰਤਰਿਮ ਕਮੇਟੀ ਨੂੰ ਵੀ, ਉਹ ਪਾਸ ਹੋ ਜਾਏਗਾ। ਸਵਾਲ ਹੈ ਕਿ ਉਸ ਬਜਟ ਇਜਲਾਸ ਦੌਰਾਨ ਸਿੰਘ ਸਾਹਿਬਾਨਾਂ ਦੀ ਬਹਾਲੀ ਵਾਲਾ ਮਸਲਾ, ਸਿੰਘ ਸਾਹਿਬਾਨਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਵਾਲਾ ਮੁੱਦਾ, ਇਸ ਮੁੱਦੇ ਤੇ ਬਾਦਲ ਧਿਰ ਲਈ ਚੁਣੌਤੀ ਖੜੀ ਹੋ ਸਕਦੀ ਹੈ। ਉਹ ਚੁਣੌਤੀ ਉਹਨਾਂ ਨੂੰ ਅੰਦਰ ਵੀ, ਬੈਠਕ ਦੇ ਦੌਰਾਨ ਵੀ, ਇਜਲਾਸ ਦੌਰਾਨ ਵੀ ਤੇ ਬਾਹਰ ਵੀ। ਜੇਕਰ ਇਸ ਨੂੰ ਤੁਸੀਂ ਦੋ ਤਿੰਨ ਨੁਕਤਿਆਂ ਤੋਂ ਸਮਝਣਾ ਹੋਵੇ ਪ੍ਰਵੀਨ ਜੀ, ਤਾਂ ਪਹਿਲਾ ਪਹਿਲੂ ਤਾਂ ਇਹ ਹੈ ਕਿ ਬਾਬਾ ਹਰਨਾਮ ਸਿੰਘ ਧੂਮਾ ਨੇ ਜਿਸ ਤਰ੍ਹਾਂ ਐਲਾਨ ਕੀਤਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਇਕੱਠ ਕਰਾਂਗੇ ਜੀ, ਤਿੰਨੋਂ ਜਥੇਦਾਰਾਂ ਦੀ ਬਹਾਲੀ ਹੋਣੀ ਚਾਹੀਦੀ ਹੈ ਜੀ, ਇਸ ਤਰੀਕੇ ਦੇ ਨਾਲ ਸਾਰੀਆਂ ਸੰਪਰਦਾਵਾਂ ਸਾਡੇ ਨਾਲ ਆਉਣਗੀਆਂ, ਸੰਤ ਸਮਾਜ ਨਾਲ ਆਊਗਾ, ਨਿਹੰਗ ਜਥੇਬੰਦੀਆਂ ਆਉਣਗੀਆਂ। ਬਾਦਲ ਧਿਰ ਲਗਾਤਾਰ ਬਾਬਾ ਹਰਨਾਮ ਸਿੰਘ ਧੂਮਾ ਨੂੰ ਮਨਾਉਣ ਦੀ, ਸਮਝਾਉਣ ਦੀ, ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ਾਂ 'ਚ ਲੱਗਾ ਹੋਇਆ, ਕਿਉਂਕਿ ਲੰਮਾ ਸਮਾਂ ਇਹਨਾਂ ਨਾਲ ਰਹੇ ਨੇ ਜੀ। ਤੇ ਪਰ ਕਹਿੰਦੇ ਕਿ ਧੂਮਾ ਹੋਰੀ ਕਹਿੰਦੇ ਨੇ ਕਿ ਤੁਸੀਂ ਬਹੁਤ ਮਜ਼ਾਕ ਉਡਾਇਆ ਪੰਥਕ ਏਕਤਾ ਵਾਲੇ ਸਾਡੇ ਇਕੱਠ ਦਾ, ਤੇ ਹੁਣ ਤਾਂ ਇਕੱਠ ਕਰਕੇ ਦਿਖਾਉਣਾ ਪਹਿਲਾਂ, ਫਿਰ ਉਸ ਤੋਂ ਬਾਅਦ ਗੱਲ ਕਰਾਂਗੇ। ਪਰ ਜਿਹੜੀ ਧਿਰ ਬਾਦਲ ਧਿਰ ਦੇ ਉਲਟ ਖੜੀ ਆ, ਸੁਧਾਰ ਲਹਿਰ ਹੈ ਜਾਂ ਹੋਰ ਜਥੇਬੰਦੀਆਂ ਨੇ, ਉਹ ਵੀ ਇਸ ਕਾਰਵਾਈ ਨੂੰ ਬਾਬਾ ਧੂਮਾ ਦੀ ਨੂੰ ਦਰੁਸਤ ਨਹੀਂ ਮੰਨ ਰਹੀਆਂ। ਜੀ ਪ੍ਰਵੀਨ ਜੀ, ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਆਉਂਦਾ। ਹਾਂਜੀ ਬਿਲਕੁਲ। ਤੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਹਵਾਲੇ ਨਾਲ ਤੁਸੀਂ ਧਰਨਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਂ ਤੇ ਜੇ ਲਾ ਰਹੇ ਹੋ ਤਾਂ ਦਰਬਾਰ ਸਾਹਿਬ ਦੇ ਮੂਹਰੇ ਲਾ ਰਹੇ ਹੋ ਨਾ। ਤੇ ਇਹ ਸ਼ੋਭਦਾ ਨਹੀਂ ਹੈ, ਉਹ ਥਾਂ ਧਰਨਿਆਂ, ਮੁਜ਼ਾਹਰਿਆਂ, ਪ੍ਰਦਰਸ਼ਨਾਂ ਵਾਲੀ ਥਾਂ ਨਹੀਂ ਹੈ। ਜੀ ਬਿਲਕੁਲ। ਤੋ ਇਸ ਲਈ ਇਸ ਪਹਿਲੂ ਦੇ ਉੱਤੇ ਕਿਤੇ ਨਾ ਕਿਤੇ ਗੌਰ ਕਰਨ ਦੀ ਲੋੜ ਹੈ, ਤੁਮਾਰੋਂ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ। ਔਰ ਇਹ ਸਾਰੀਆਂ ਧਿਰਾਂ ਦਾ ਇਹ ਮੰਨਣਾ ਹੈ, ਚਾਹੇ ਉਹ ਬਾਦਲ ਧਿਰ ਨਾਲ ਸਹਿਮਤ ਨੇ ਚਾਹੇ ਅਸਹਿਮਤ ਨੇ, ਉਹਨਾਂ ਦਾ ਵੀ, ਕਿ ਇਹ ਠੀਕ ਨਹੀਂ ਗਾ। ਜੇਕਰ ਇਹ ਵਰਤਾਰਾ ਹੋ ਗਿਆ ਤਾਂ ਇਹ ਤੋਂ ਬਾਅਦ ਰੂਟੀਨ ਨਾ ਬਣ ਜਾਵੇ, ਕਿਤੇ ਆਦਤ ਨਾ ਪੈ ਜਾਵੇ, ਹੋਰ ਧਿਰਾਂ ਵੀ ਕੱਲ ਨੂੰ ਆ ਕੇ ਲਾਉਣ ਲੱਗ ਜਾਣਗੀਆਂ, ਫਿਰ ਇਹ ਧਰਨਾ ਸਥਲ ਨਾ ਬਣ ਜਾਵੇ। ਸੋ ਇਹ ਸ਼ੋਭਦਾ ਨਹੀਂ ਹੈ। ਪਰ ਉਹਦੇ ਬਾਵਜੂਦ ਵੀ ਧੂਮਾ ਹੋਰੀ ਆਪਣੀ ਗੱਲ ਤੇ ਅੜੇ ਹੋਏ ਨੇ। ਇਸ ਲਈ ਇੱਕ ਚੁਣੌਤੀ ਤਾਂ ਇਹ ਹੈ, ਤੇ ਦੂਸਰਾ ਜੇ ਕੱਟ ਕਿਸ ਰੂਪ ਚ ਹੁੰਦਾ ਤੇ ਤਕਰੀਰਾਂ ਕਿਹੋ ਜਿਹੀਆਂ ਹੁੰਦੀਆਂ, ਇਹ ਦੇਖਣ ਵਾਲੀ ਗੱਲ, ਇਹ ਵੀ ਦੇਖਣ ਵਾਲੀ ਗੱਲ। ਫਿਰ ਆ ਜੀ ਆਪਾਂ ਅੰਦਰ ਵਾਲਾ ਪਹਿਲੂ। ਅੰਦਰ ਦੋ ਤਰ੍ਹਾਂ ਦੀ ਚੁਣੌਤੀ ਹੈ ਬਾਦਲ ਧਿਰ ਨੂੰ, ਖਾਸ ਕਰਕੇ ਮੈਂ ਜਿਵੇਂ ਗੱਲ ਕੀਤੀ ਕਿ ਬਜਟ ਵਾਲੇ ਮਸਲੇ ਤੇ ਸ਼ਾਇਦ ਚੁਣੌਤੀ ਕੋਈ ਨਾ ਆਵੇ, ਪਰ ਜਿਹੜੇ 42 ਮੈਂਬਰਾਂ ਨੇ ਲਿਖ ਕੇ ਦਿੱਤਾ ਹੋਇਆ ਹੈ ਕਿ ਸਿੰਘ ਸਾਹਿਬਾਨ ਦੀ ਬਹਾਲੀ ਜਾਂ ਨਿਯਮਾਵਲੀ ਜਾਂ ਸਿਧਾਂਤ, ਉਹਦੇ ਤੇ ਜੇ ਵੱਖਰਾ ਮਤਾ ਲਿਆਂਦਾ ਜਾਂਦਾ ਤਾਂ ਉੱਥੇ ਗਿਣਤੀ ਮਿਣਤੀ ਦਾ ਖੇਡ ਵੀ ਵਿਗੜਨ ਦੀ ਸੰਭਾਵਨਾ। ਜਦੋਂ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਖੁਦ ਮੋਰਚਾ ਸੰਭਾਲ ਕੇ ਬੈਠੇ ਨੇ, ਸਿੱਧੀ ਮੈਂਬਰਾਂ ਨਾਲ ਰਾਬਤਾ ਕਰ ਰਹੇ ਨੇ, ਮਨਾ ਰਹੇ ਨੇ, ਸਮਝਾ ਰਹੇ ਨੇ, ਉਹਨਾਂ ਨੂੰ ਚੇਤੇ ਕਰਾ ਰਹੇ ਨੇ ਕਿ ਤੁਹਾਡੇ ਲਈ ਕਿਹੜੀਆਂ ਅਸੀਂ ਸੇਵਾਵਾਂ ਉਪਲਬਧ ਕਰਾਉਂਦੇ ਆ, ਕੀ ਕਰਦੇ ਆ, ਉਸ ਹਿਸਾਬ ਨਾਲ ਤਾਂ ਸ਼ਾਇਦ ਉਹ ਸੈਟਲ ਕਰ ਜਾਣ। ਤੇ ਧਾਮੀ ਹੋਰਾਂ ਨੂੰ ਜਿਵੇਂ ਸੈਨਾਪਤੀ ਬਣਾ ਕੇ ਵਾਪਸ ਲਿਆਂਦਾ ਤੇ ਮੋਰਚੇ ਤੇ ਸਭ ਤੋਂ ਮੂਹਰੇ ਤੈਨਾਤ ਕੀਤਾ, ਉਹ ਲੱਗੇ ਹੋਏ ਨੇ ਇਸ ਦੇ ਲਈ ਬੈਟਿੰਗ ਕਰਨ। ਪਰ ਜਿਹੜਾ ਪਹਿਲੂ ਇਹਦੇ ਵਿੱਚ ਮੈਂਬਰਾਂ ਵਾਲਾ ਹੈਗਾ, 191 ਮੈਂਬਰਾਂ ਦਾ ਇਹ ਹਾਊਸ ਹੈ। ਮਤਲਬ 2011 ਤੋਂ ਬਾਅਦ ਮੁੜ ਕੇ ਚੋਣ ਨਹੀਂ ਹੋਈ। 14-15 ਸਾਲ, ਮਤਲਬ 14 ਸਾਲ ਦਾ ਵਕਫਾ ਲਗਭਗ ਹੋ ਗਿਆ ਕਿ ਉਸ ਤਰ੍ਹਾਂ ਚੋਣ ਨਹੀਂ ਹੋਈ। ਤਾਂ ਇਸ ਸਭ ਦੇ ਦਰਮਿਆਨ 191 ਮੈਂਬਰਾਂ ਵਾਲੇ ਹਾਊਸ ਦੇ ਵਿੱਚ 185 ਮੈਂਬਰ ਚੁਣ ਕੇ ਆਉਂਦੇ ਨੇ, ਜਿਹੜੇ ਵੋਟਾਂ ਰਾਹੀਂ ਐਸਜੀਪੀਸੀ ਦੇ ਨੁਮਾਇੰਦੇ ਬਣ ਕੇ ਆਉਂਦੇ ਨੇ, ਮੈਂਬਰ ਬਣ ਕੇ ਆਉਂਦੇ ਨੇ। ਉਹ 185 ਮੈਂਬਰਾਂ ਚੋਂ ਇਹਨਾਂ 14 ਵਰਿਆਂ ਦੇ ਦਰਮਿਆਨ 31 ਦੇ ਕਰੀਬ ਮੈਂਬਰ ਅਕਾਲ ਚਲਾਣਾ ਕਰ ਚੁੱਕੇ ਨੇ। ਠੀਕ ਹੈ। ਔਰ 4 ਮੈਂਬਰ ਸ਼ਾਇਦ ਅਸਤੀਫਾ ਦੇ ਚੁੱਕੇ ਨੇ। ਇੰਜ 35 ਦੀ ਗਿਣਤੀ ਸਿੱਧੀ ਹੈ ਜਿਹੜੇ ਹੁਣ ਇਸ ਹਾਊਸ ਦੇ ਵਿੱਚ ਨਹੀਂ ਹੋਣਗੇ। ਤੇ 185 ਚੋਂ 35 ਕੱਢਿਆ, 150 ਬਚਦਾ ਪਿੱਛੇ। ਤੇ 150 ਚੋਂ ਵੀ ਕਹਿੰਦੇ ਦਰਜਨ 1.5 ਦਰਜਨ ਦੇ ਕਰੀਬ ਵਿਦੇਸ਼ਾਂ 'ਚ ਬੈਠੇ ਨੇ, ਜਾਂ ਇਸ ਸਥਿਤੀ 'ਚ ਨੇ ਉਮਰ ਦਰਾਜ਼ ਦੀ ਕਿ ਉੱਥੋਂ ਇਕੱਲੇ ਆ ਨਹੀਂ ਸਕਦੇ, ਨਾਲ ਕਿਸੇ ਨੇ ਛੁੱਟੀ ਲੈ ਕੇ ਆਉਣਾ ਨਹੀਂ। ਚਲੋ ਕਿੰਨੇ ਦੀ ਟਿਕਟ ਦੀ ਸੈਟਿੰਗ ਹੋ, ਕੀ ਨਹੀਂ ਹੋਏ ਪਤਾ ਨਹੀਂ। ਸੋ ਜੇਕਰ ਇਹ ਗਿਣਤੀ ਜਾ ਕੇ 130-40 ਦੇ ਨੇੜੇ ਤੇੜੇ ਵੀ ਖੜੀ ਹਾਊਸ ਮਨਜ਼ੂਰੀ ਦੀ, ਹੈ ਨਾ, ਤਾਂ ਫਿਰ 65-70 ਤੇ ਕੋਈ ਵੀ ਖੇਡ ਹੋ ਸਕਦੀ ਹੈ। ਤੇ ਅਗਲੇ 42 ਦੀ ਚਿੱਠੀ ਚੱਕੀ ਫਿਰਦੇ ਨੇ। ਤੇ ਉਹ ਇਹ ਵੀ ਦਮ ਭਰਦੇ ਨੇ, ਬੀਬੀ ਕਰਨਜੋਤ ਕੌਰ ਹੋਰਾਂ ਦੇ ਹਵਾਲੇ ਨਾਲ ਚਿੱਠੀ ਜਾਂਦੀ ਆ, ਦੂਸਰੇ ਮੈਂਬਰ ਵੀ ਲੱਗੇ ਨੇ,
ਹੈ ਨਾ। ਉਹ ਕਹਿੰਦੇ ਵੀ ਹੁਣ ਅਸੀਂ ਪ੍ਰਧਾਨਗੀਆਂ ਲਈ ਤਾਂ ਵੋਟਾਂ ਮੰਗ ਨਹੀਂ ਰਹੇ ਕਿ ਵੀ ਜਗੀਰ ਕੌਰ ਨੂੰ ਪਾ ਦਿਓ ਜਾਂ ਘੁੰਨਸ ਨੂੰ ਪਾ ਦਿਓ, ਹੈ ਨਾ। ਹੁਣ ਤਾਂ ਕਹਿੰਦੇ ਅਸੀਂ ਕੌਮ ਦੇ ਮੁੱਦੇ ਤੇ, ਸਿਧਾਂਤ ਤੇ, ਤਰਕ ਦੇ ਆਧਾਰ ਤੇ ਸਮਰਥਨ ਭਾਲਦੇ ਹਾਂ। ਤੇ ਉੱਥੇ ਕਈਆਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਚਿੱਠੀ ਤੇ ਦਸਤਖਤ ਤਾਂ ਨਹੀਂ ਕਰਦੇ, ਪਰ ਅੰਦਰ ਅਸੀਂ ਤੁਹਾਡੇ ਨਾਲ ਖੜ ਜਾਾਂਗੇ। ਸੋ ਇਸ ਲਈ ਇਹ ਬਾਦਲ ਧਿਰ ਲਈ ਚੁਣੌਤੀ ਹੈ। ਫਿਰ ਉਹ SGPC ਵੀ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ, ਉਹ ਦਬਦਬਾ ਬਣਾ ਕੇ ਵੀ ਰੱਖਣਾ ਚਾਹੁੰਦੀ ਹੈ। ਇਸੇ ਲਈ ਧਾਮੀ ਨੂੰ ਲਿਆਂਦਾ ਵੀ ਹੈ ਤੇ ਸ਼ਾਇਦ ਧਾਮੀ ਨੂੰ ਭੇਜਿਆ ਵੀ ਇਸ ਲਈ ਸੀ ਕਿ ਪਹਿਲਾਂ ਅਸੀਂ ਕੰਮ ਕਰ ਲਈਏ, ਫਿਰ ਤੁਸੀਂ ਮੈਨੇਜ ਕਰ ਲਈ ਆ ਜਿਓ। ਹੁਣ ਇਹ ਸਭ ਦੇ ਵਿੱਚ 185 ਤੋਂ ਬਿਨਾਂ ਜਿਹੜੀ ਬਾਕੀ ਮੈਂਬਰਾਂ ਦੀ ਮੌਜੂਦਗੀ ਹੁੰਦੀ ਹੈ, ਉਹਦੇ ਵਿੱਚ ਨਾਮਜ਼ਦ ਮੈਂਬਰ ਵੀ ਨੇ, ਉਹ 'ਚ 5 ਤਖਤਾਂ ਦੇ ਜਥੇਦਾਰ ਸਾਹਿਬਾਨ ਵੀ ਨੇ, ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ ਜੀ। ਹੁਣ ਜਦੋਂ 5 ਤਖਤਾਂ ਦੇ ਜਥੇਦਾਰ ਸਾਹਿਬਾਨ ਔਰ ਹੈੱਡ ਗ੍ਰੰਥੀ ਦੀ ਗੱਲ ਆਉਂਦੀ ਆ ਤਾਂ ਪ੍ਰਵੀਨ ਜੀ ਸਿੱਧਾ ਜਾ ਕੇ ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਰਘੁਵੀਰ ਸਿੰਘ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਜਿਹੋ ਜਿਹੇ ਦੋਸ਼ ਲਾ ਕੇ, ਜਿਹੋ ਜਿਹੇ ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਲਾ ਕੇ ਤੁਸੀਂ ਉਹਨਾਂ ਨੂੰ ਤੋਰਿਆ, ਹੈ ਨਾ, ਉਸ ਸਥਿਤੀ 'ਚ ਬਤੌਰ ਹੈੱਡ ਗ੍ਰੰਥੀ ਉਹ ਸ਼ਾਇਦ ਇਸ ਵਾਰ ਹਾਜ਼ਰ ਨਾ ਹੋਣ ਇਸ ਇਜਲਾਸ ਦੇ ਵਿੱਚ। ਉਹ ਇਹ ਤੋਂ ਕੰਨੀ ਹੀ ਕਤਰਾਉਣ ਕਿ ਉੱਥੇ ਪਤਾ ਨਹੀਂ ਫਿਰ ਕੀ ਘੁੰਤਰਾਂ ਛੇੜਨਗੇ, ਕਿਹੜੀਆਂ ਚੋਭਾਂ ਮਾਰਨਗੇ, ਇੱਕ ਦੂਜੇ ਨੂੰ ਕੀ ਬੋਲਣਗੇ, ਉਹ 'ਚ ਮੇਰਾ ਵੀ ਨਾ ਘੜੀਸਣਗੇ ਆਪਾਂ, ਪਰ ਜੋ ਸੰਭਾਵਨਾ ਹੈਗੀ ਆ ਜੀ ਕਿ ਉਹ ਨਹੀਂ ਆਉਣਗੇ। ਹੁਣ ਉਸ ਤੋਂ ਬਾਅਦ 5 ਤਖਤਾਂ ਦੇ ਜਥੇਦਾਰ, ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ, ਇਹਨਾਂ ਦੋਵਾਂ ਤਖਤਾਂ ਦੇ ਜਥੇਦਾਰ ਲੰਮੇ ਸਮੇਂ ਤੋਂ ਇਸ ਪ੍ਰਕਿਰਿਆ 'ਚ ਹਿੱਸਾ ਨਹੀਂ ਲੈ ਰਹੇ। ਜੇ 5 ਸਿੰਘ ਸਾਹਿਬਾਂ ਦੀ ਬੈਠਕ ਹੁੰਦੀ ਆ, ਉਹਨਾਂ ਦੀ ਥਾਂ ਤੇ ਹੈੱਡ ਗ੍ਰੰਥੀ ਨੂੰ ਜਾਂ ਕਿਸੇ ਹੋਰ ਸਿੰਘ ਨੂੰ ਨਾਲ ਲੈਣਾ ਪੈਂਦਾ, ਸੋ ਤਾਂ ਉਹ 5 ਮੈਂਬਰਾਂ ਦੀ ਗਿਣਤੀ ਪੂਰੀ ਕੀਤੀ ਜਾਂਦੀ ਹੈ 5 ਸਿੰਘ ਸਾਹਿਬਾਂ ਦੀ। ਸੋ ਉਸ ਸਥਿਤੀ 'ਚ ਉਹ ਦੋ ਤਾਂ ਲੰਮੇ ਸਮੇਂ ਤੋਂ ਹੀ ਨਹੀਂ ਆ ਰਹੇ। ਤੇ ਫਿਰ ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ। ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਸੀਗੇ ਪਹਿਲਾਂ, ਜਿਹਦੀ ਬਹਾਲੀ ਲਈ ਮਤਲਬ ਕਿ ਲੜਾਈ ਲੜੀ ਜਾ ਰਹੀ ਹੈ, ਗਿਆਨੀ ਹਰਪ੍ਰੀਤ ਸਿੰਘ, ਉਹ ਹੁਣ ਰਾਜਨੀਤਿਕ ਤੌਰ ਤੇ ਅਕਾਲੀ ਦਲ ਦੀ ਪਰਚੀ ਕਟਾ ਚੁੱਕੇ ਨੇ। ਤੇ ਜਿਹਨੂੰ ਸੇਵਾ ਸੌਂਪੀ ਸੀ, ਜਿਹਨੂੰ ਨਿਯੁਕਤ ਕੀਤਾ ਸੀ ਬਾਬਾ ਟੇਕ ਸਿੰਘ ਧਨੌਲਾ, ਉਹਨੇ ਜੇ ਸੇਵਾ ਸੰਭਾਲੀ ਨਹੀਂ, ਜਾਂ ਜਿਨ੍ਹਾਂ ਨੇ ਸੇਵਾ ਦਿੱਤੀ ਸੀ ਉਹਨਾਂ ਨੇ ਸੇਵਾ ਜੇ ਕਰਨ ਨੂੰ ਆਗਿਆ ਨਹੀਂ ਦਿੱਤੀ, ਇਸ ਲਈ ਉਹ ਨਹੀਂ ਆਏ। ਸੋ ਉੱਥੇ ਬਦਲੀ ਦੀ ਤਿਆਰੀ ਹੈ। ਫਿਰ ਉੱਥੇ ਦੀ ਨੁਮਾਇੰਦਗੀ ਕਰਨ ਵਾਲਾ ਤਾਂ ਕੋਈ ਵੀ ਨਹੀਂ ਆ ਰਿਹਾ, ਫਿਰ ਉੱਥੋਂ ਕਿਹਨੇ ਆਉਣਾ? ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ, ਹੈ ਨਾ, ਪੁਰਾਣੇ ਜਥੇਦਾਰ ਸਾਹਿਬ ਦੀ ਬਹਾਲੀ ਦੀ ਮੰਗ ਚੱਲਦੀ ਆ, ਉਹਨਾਂ ਨੂੰ ਹਟਾ ਦਿੱਤਾ ਗਿਆ ਬਾਬਾ ਮਤਲਬ ਕਿ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ, ਤੇ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਉੱਥੋਂ ਦੇ ਜਥੇਦਾਰ ਨੇ। ਬਿਲਕੁਲ ਉਹਨਾਂ ਕੋਲੇ ਵਾਧੂ ਚਾਰਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਹੈ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਫਿਲਹਾਲ ਇੱਕੋ ਨੇ, ਗਿਆਨੀ ਕੁਲਦੀਪ ਸਿੰਘ ਗੜਗੱਜ। ਗਿਆਨੀ ਸੁਲਤਾਨ ਸਿੰਘ ਆਉਣਗੇ ਨਹੀਂ, ਗਿਆਨੀ ਰਘੁਵੀਰ ਸਿੰਘ ਕੋਲ ਸੇਵਾ ਹੈ ਨਹੀਂ ਗੀ, ਉਹ ਹੈੱਡ ਗ੍ਰੰਥੀ ਨੇ, ਉਧਰੋਂ ਵੀ ਨਹੀਂ ਆ ਰਹੇ, ਤਾਂ ਲੈ ਦੇ ਕੇ ਬਚਿਆ ਕੌਣ? ਗਿਆਨੀ ਕੁਲਦੀਪ ਸਿੰਘ ਗੜਗੱਜ ਜੀ। ਤੇ ਜੇ ਉਹ ਆਉਂਦੇ ਨੇ, ਫਿਰ ਮੈਂਬਰਾਂ 'ਚ ਰੋਹ ਵੱਧ ਜਾਗਣ ਦਾ ਖਤਰਾ ਖੜਾ, ਮੈਂਬਰਾਂ 'ਚ ਰੋਸਾ ਵੱਧ ਪਣਪਣ ਦਾ ਖਤਰਾ ਖੜਾ, ਹੈ ਨਾ। ਟਕਰਾਅ ਸਿੱਧਾ ਹੋ ਸਕਦਾ ਬਾਦਲ ਧਿਰ ਦਾ ਤੇ ਦੂਜੇ ਮੈਂਬਰਾਂ ਦਾ। ਸੋ ਇਸ ਟਕਰਾਅ ਤੋਂ ਵੀ ਬਾਦਲ ਧਿਰ, SGPC ਦੀ ਅੰਤਰਿੰਗ ਕਮੇਟੀ, ਧਾਮੀ ਹੋਰਾਂ ਦੀ ਟੀਮ ਬਚਣਾ ਚਾਹੁੰਦੀ ਹੈ। ਸੋ ਕੀ ਉਹ ਆਪ ਹੀ ਬੇਨਤੀ ਕਰਨਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਕਿ ਅੱਜ ਦਾ ਦਿਨ ਤੁਸੀਂ ਰਹਿਣ ਦਿਓ? ਸੋ ਇਸ ਸਥਿਤੀ 'ਚ ਨਾ ਹੈੱਡ ਗ੍ਰੰਥੀ ਤੇ ਨਾ ਮਤਲਬ ਕਿ ਸਿੰਘ ਸਾਹਿਬ, ਜਦੋਂ ਕਿ ਆਉਣਾ ਬਣਦਾ, ਸਿਧਾਂਤਕ ਤੌਰ ਤੇ ਆਉਣਾ ਬਣਦਾ, ਔਰ ਹੋ ਸਕਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਸ ਰੋਚ ਹੁਣ ਚੱਲ ਰਹੇ ਨੇ, ਉਹ ਜਿਸ ਤਰ੍ਹਾਂ ਦੇ ਉਹ ਬੋਲ ਰਹੇ ਨੇ, ਜੇਕਰ ਬਿਲਕੁਲ ਉਸ ਪਾਏ ਤੇ ਹੋਣਗੇ ਤਾਂ ਆ ਵੀ ਸਕਦੇ ਆ। ਪਰ ਬਾਦਲ ਧਿਰ ਲਈ ਇਹ ਕਾਫੀ ਫਿਕਰਮੰਦੀ ਵਾਲੀ ਸਥਿਤੀ ਹੈਗੀ ਆ, ਖਾਸ ਕਰਕੇ ਬਜਟ ਤੋਂ ਬਿਨਾਂ ਬਾਕੀ ਪਹਿਲੂਆਂ ਦੇ ਉੱਤੇ। ਉਸੇ ਦੀ ਘਾਟ ਦੇ ਲਈ ਧਾਮੀ ਸਾਹਿਬ ਨੇ ਫਾਰਮੂਲਾ ਵੀ ਕੱਢਿਆ ਸੀ ਕਿ ਮੈਂ ਜੀ 5 ਮੈਂਬਰੀ ਕਮੇਟੀ ਬਣਾ ਲਾਂਗੇ, ਆਪਾਂ ਸਾਂਝੇ ਤੌਰ ਤੇ ਚੁਣਿਆ ਕਰਾਂਗੇ, ਜਥੇਦਾਰ ਸਾਹਿਬਾਨ ਤੋਰਨ ਲੱਗੇ ਮਾਨ ਸਨਮਾਨ ਦੀ ਵਿਧਾ ਅਪਣਾਵਾਂਗੇ। ਸੋ ਉਹਨੂੰ ਮਾਮਲੇ ਨੂੰ ਟੈਕਲ ਕਰਨ ਦੀ ਕੋਸ਼ਿਸ਼ ਹੈ, ਪਰ ਅੱਜ ਹਗਾਮਾ ਭਰਪੂਰ ਰਹੇਗਾ। ਦੁਪਹਿਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ 12 ਵਜੇ, ਅੱਜ ਦੇ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਤੇ ਬਜਟ ਇਜਲਾਸ ਸ਼ੁਰੂ ਹੋਣਾ। ਸੋ ਜਿਹਦੀ ਪੂਰੀ ਆਸ ਹੈ ਕਿ ਬਜਟ ਤਾਂ ਵਾਧੇ ਵਾਲਾ ਆਊਗਾ, ਪਰ ਮੈਂਬਰਾਂ ਦੀ ਗਿਣਤੀ ਕਿਤੇ ਬਾਦਲ ਧਿਰ ਦੀ ਪਹਿਲਾਂ ਨਾਲ ਹੋਰ ਨਾ ਘਟ ਜਾਵੇ। ਬਿਲਕੁਲ ਸਹੀ ਕਿਹਾ ਤੁਸੀਂ।